अस्सलाम वालेकुम, सत श्री अकाल जी। उम्मीद करना कि सारे ठीक हो। ਤੇ ਅੱਛਾ ਜੀ, इसके ਦਾ ਦੂਸਰਾ ਪਾਰਟ ਔਰ ਸ਼ੁਰੂ ਕਰਨ ਤੋਂ ਪਹਿਲਾਂ ਫਿਰ ਉਹੀ ਗੱਲਾਂ ਕਿ ਜਿਹੜੇ ਸਟੂਡੈਂਟ ਨੇ ਥਿਊਰੀ ਪਾਸ ਕਰ ਲਈਏ ਮੇਰੇ WhatsApp ਨੰਬਰ ਤੇ ਆਪਣਾ PDF ਸੈਂਡ ਕਰ ਦਿਓ ਤਾਂ ਕਿ ਦੂਸਰੇ ਦੋਸਤਾਂ ਨਾਲ ਵੀ ਸ਼ੇਅਰ ਹੋ ਜਾਏ। ਬਾਕੀ ਨਵੇਂ ਸਟੂਡੈਂਟ ਵਾਸਤੇ ਵੀ ਕੋਰਸ ਜਿਹੜਾ ਹੈ ਚੇਂਜ ਕੋਈ ਨਹੀਂ ਹੋਇਆ, ਇਹੀ ਕੋਰਸ ਹੈ, ਇਹਦੇ ਵਿੱਚੋਂ ਐਗਜ਼ਾਮ ਹੁੰਦਾ ਹੈ ਔਰ ਪੂਰੇ ਦਾ ਪੂਰਾ ਕੋਰਸ ਇੱਥੇ ਮੌਜੂਦ ਹੈ ਔਰ ਪੂਰੇ ਦਾ ਪੂਰਾ ਫ੍ਰੀ ਹੈ। ਤੁਹਾਡੀ ਤਿਆਰੀ ਇੱਥੇ ਬਿਲਕੁਲ ਫ੍ਰੀ ਹੋ ਜਾਏਗੀ। ਐਪਲੀਕੇਸ਼ਨ ਵੈਬ ਪੈਨ ਤੇ ਗੂਗਲ ਤੋਂ ਡਾਊਨਲੋਡ ਕਰਨੀ ਜੇ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਹਾਡੇ ਕੋਲ ਆਈਫੋਨ ਹੈ ਤੇ ਫਿਰ ਤੁਸੀਂ ਇਹ ਵਾਲੀ ਐਪਲੀਕੇਸ਼ਨ ਆਨਲਾਈਨ ਯੂਜ਼ ਕਰ ਸਕਦੇ ਹੋ। ਠੀਕ ਹੈ ਜੀ। ਤੇ ਕੁਝ ਸਟੂਡੈਂਟ ਨੂੰ ਜੀ ਕੁਝ ਵੀਡੀਓ ਜਿਹੜੀਆਂ ਨੇ ਇੰਗਲਿਸ਼ ਵਿੱਚ ਆਉਂਦੀਆਂ ਨੇ ਉਹਨੂੰ ਠੀਕ ਕਰਨੇ ਦਾ ਤਰੀਕਾ ਕਰਕੇ ਇਹ ਵੀਡੀਓ ਪਲੇ ਕਰਕੇ ਜਦੋਂ ਵੀਡੀਓ ਪਲੇ ਕਰਦੇ ਹੋ ਉੱਤੇ ਸੈਟਿੰਗ ਵਿੱਚ ਜਾਣਾ ਹੈ। ਸੈਟਿੰਗ ਵਿੱਚ ਜਾ ਕੇ ਆਡੀਓ ਟਰੈਕ ਵਾਲਾ ਆਪਸ਼ਨ ਆਵੇਗਾ, ਉੱਥੇ ਇੰਗਲਿਸ਼ ਹੋਈ ਜਾਵੇਗਾ, ਉੱਥੇ ਤੁਸੀਂ ਓਰੀਜਨਲ ਕਰ ਦੇਣਾ। ਠੀਕ ਹੈ ਜੀ। ਬਾਕੀ ਜਿਹੜੇ ਨਵੇਂ ਸਟੂਡੈਂਟ ਨੇ 2-4 ਦਿਨ ਹੋਏ ਨੇ ਜਾਂ ਹਫਤਾ ਹੋਇਆ ਪੜ੍ਹਦਿਆਂ ਹੋਇਆ ਤੇ ਸਟਾਰਟਿੰਗ ਵਿੱਚ ਸਮਝ ਨਹੀਂ ਆਉਂਦੀ, ਇਸ ਚੀਜ਼ ਤੋਂ ਪਰੇਸ਼ਾਨ ਨਹੀਂ ਹੋਣਾ, ਇਹ ਚੀਜ਼ ਸਾਰਿਆਂ ਨਾਲ ਹੁੰਦੀ ਹੈ। ਠੀਕ ਹੈ ਜੀ। ਜੈਸੇ ਜੈਸੇ ਤੁਹਾਨੂੰ ਚੀਜ਼ਾਂ ਦਾ ਪਤਾ ਲੱਗੇਗਾ ਸਮਝ ਆਉਣੀ ਸ਼ੁਰੂ ਹੋ ਜਾਏਗੀ। ਤੇ ਚਲੋ ਜੀ, ਬਾਕੀ ਦੱਸ ਕੇ ਦਾ ਵੇਖ ਲੈਂਦੇ ਹਾਂ। 16 ਨੰਬਰ ਸਵਾਲ, Il suono prolungato del fischietto ਕਹਿੰਦਾ ਇੱਕ ਵਿਸਲ ਦੀ ਲੰਬੀ ਆਵਾਜ਼ ਸੁਣਦੇ ਹੋ da parte dell'agente proposto al traffico traffic ਵਾਲੇ ਦੀ ਤਰਫੋਂ indica ਕਿ ਉਹ ਦੱਸ ਰਹੀ ਹੈ ਕਿ occorre tornare indietro ਵੀ ਵਾਪਸ ਮੁੜਨਾ ਜ਼ਰੂਰੀ ਹੈ। ਫਾਲਸੋ ਜੀ। indietro ਐਵੇਂ ਜੀ ਕੁਝ ਪੁੱਛ ਲਵਿਆ ਜੇ, ਮੈਨੂੰ ਨਹੀਂ ਯਾਦ ਰਿਹਾ ਹੁਣ। 17 ਨੰਬਰ ਜੀ, ਪਨੇਲੋ ਇੰਪੋਰਟਾਂਤੇ ਵੇ il segnale raffigurato è posto ਜਿਹੜਾ ਨਿਸ਼ਾਨ ਦਿਖਾਇਆ ਗਿਆ ਲੱਗੇ ਹੈ a non più di 25 metri dall'incrocio ਕਹਿੰਦਾ ਚੌਕ ਤੋਂ 25 ਮੀਟਰ ਦੇ ਫਾਸਲੇ ਤੋਂ ਜ਼ਿਆਦਾ ਨਹੀਂ ਲੱਗਿਆ ਹੁੰਦਾ। ਫਾਲਸੋ ਜੀ, 150 ਮੀਟਰ ਤੋਂ ਲੱਗਿਆ ਹੁੰਦਾ। 18 ਨੰਬਰ ਕੋਨ ਆ ਗਈ ਹੈ ਜੀ। ਕੋਨੋ ਉਦੋਂ ਇਸਤੇਮਾਲ ਹੁੰਦੀ ਹੈ ਜਦੋਂ ਸੜਕ ਤੇ ਕੰਮ ਚੱਲ ਰਿਹਾ ਹੋਵੇ ਥੋੜੀ ਦੇਰ ਵਾਸਤੇ, ਜਾਂ ਉਹਨਾਂ ਥੋੜੀ ਦੇਰ ਵਾਸਤੇ ਰਸਤਾ ਚੇਂਜ ਕਰਨਾ ਹੋਵੇ, ਦੇਵੀਆਸੀਓ ਨੇ ਦੇਣੀ ਹੋਵੇ, ਉਦੋਂ ਇਹ ਇਸਤੇਮਾਲ ਹੋ ਸਕਦੀ ਹੈ। il cono raffigurato ਜਿਹੜੀ ਕੋਨੋ ਦਿਖਾਈ ਗਈ ਹੈ si usa per indicare ਕਹਿੰਦਾ ਇਸਤੇਮਾਲ ਹੁੰਦੀ ਹੈ ਦੱਸਣੇ ਦੇ ਲਈ un parcheggio riservato ਇੱਕ ਪਾਰਕਿੰਗ ਰਿਜ਼ਰਵ ਹੈ। ਫਾਲਸੋ। 19 ਨੰਬਰ la distanza di sicurezza fasti ਫਾਸਲਾ deve essere sempre uguale ਕਹਿੰਦਾ ਹਮੇਸ਼ਾ ਉਗੁਆਲ ਹੋਣਾ ਚਾਹੀਦਾ, ਬਰਾਬਰ ਹੋਣਾ ਚਾਹੀਦਾ ਹੈ। allo spazio di frenatura del veicolo ਕਹਿੰਦਾ ਗੱਡੀ ਦੀ spazio di frenatura ਦੇ ਬਰਾਬਰ ਹੋਣਾ ਚਾਹੀਦਾ ਹੈ। sempre falso ਜੀ। 20 ਨੰਬਰ se si viene sorpassati ਕਹਿੰਦਾ ਅਗਰ ਓਵਰਟੇਕ ਕੀਤੇ ਜਾਂਦੇ ਹੋ, ਮਤਲਬ ਸਾਨੂੰ ਕੋਈ ਦੂਸਰੀ ਗੱਡੀ ਓਵਰਟੇਕ ਕਰ ਰਹੀ ਹੈ। mentre sopraggiunge un veicolo ਤੇ ਸਾਹਮਣੇ ਤੋਂ ਗੱਡੀ ਆ ਜਾਂਦੀ, dal senso opposto ਸਾਹਮਣੇ ਤੋਂ ਗੱਡੀ ਆ ਜਾਂਦੀ ਹੈ, ਇਹ consigliabile ਫਿਰ ਕਹਿੰਦਾ ਤੁਹਾਡੇ ਵਾਸਤੇ ਸਲਾਹ ਹੈ ridurre la velocità ਕਿ ਸਪੀਡ ਆਪਣੀ ਘੱਟ ਕਰ ਲਓ। ਫੇਰੋ ਜੀ, ਅਗਰ ਸਾਨੂੰ ਇੱਕ ਗੱਡੀ ਓਵਰਟੇਕ ਕਰਨਾ ਸ਼ੁਰੂ ਕਰ ਦਈਏ ਤੇ ਸਾਹਮਣੇ ਤੋਂ ਗੱਡੀ ਆਉਣਾ ਸ਼ੁਰੂ ਹੋ ਜਾਂਦੀ ਹੈ ਤੇ ਉਸ ਦੂਸਰੀ ਗੱਡੀ ਵਾਸਤੇ ਖਤਰਾ ਬਣਦਾ ਹੈ ਤੇ ਫਿਰ ਆਪਣੀ ਸਪੀਡ ਘੱਟ ਕਰ ਲਓ ਤਾਂ ਕਿ ਜਿਹੜੀ ਗੱਡੀ ਓਵਰਟੇਕ ਕਰ ਰਹੀ ਹੈ ਉਹਦੇ ਵਾਸਤੇ ਆਸਾਨੀ ਪੈਦਾ ਹੋਵੇ। ਠੀਕ ਹੈ ਜੀ। consigliabile sempre vero ਤੇ 4 ਫਾਲਸੋ ਨੇ, 4 ਨੇ ਜਾਂ 5 ਨੇ, ਜਿਹਨੂੰ ਨਾ ਪਤਾ ਹੋਇਆ ਉਹ ਪੁੱਛ ਲੈ, ਵੈਸੇ ਮੈਂ ਦੱਸ ਦਿਆਂਗਾ। ਅੱਛਾ, ਦੱਸ ਦਿਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਕਮੈਂਟ ਕਰੋ ਮੈਂ ਕਮੈਂਟ ਕਰਾਂ, ਮੈਨੂੰ ਯਾਦ ਨਹੀਂ ਇਸ ਵਾਸਤੇ ਮੈਂ ਆਣਾ, ਤੁਸੀਂ ਪੁੱਛੋ ਦੇ, ਜਿਹਨੂੰ ਨਹੀਂ ਪਤਾ ਉਹ ਪੁੱਛੇਗਾ ਤਾਂ ਮੈਂ ਫਿਰ ਕਿਧਰੇ ਸਰਚ ਕਰਕੇ ਉਹ ਦੱਸ ਦੇਵਾਂਗਾ। ਠੀਕ ਹੈ ਜੀ। 21 ਨੰਬਰ ਜੀ, ਇਹੜਾ ਨਿਸ਼ਾਨ ਹੈ, ਇਹ ਜਿਹੜਾ ਨਿਸ਼ਾਨ ਹੈ ਅਬਲ ਯੰਤਰ ਦੀਆਂ ਫੁੱਲ ਲਾਈਟਾਂ ਹੁੰਦੀਆਂ ਨੇ ਉਹਦਾ ਨਿਸ਼ਾਨ ਹੈ ਔਰ ਉਸ ਬਟਨ ਤੇ ਵੀ ਲੱਗਿਆ ਹੁੰਦਾ ਜਿੱਥੋਂ ਇਹ ਵਾਲੀਆਂ ਲਾਈਟਾਂ ਆਨ ਹੁੰਦੀਆਂ ਨੇ। ਔਰ ਇਹ ਜਿਹੜਾ ਸਪੀਆ ਡੈਸ਼ਬੋਰਡ ਦੇ ਵਿੱਚ ਆਨ ਹੁੰਦਾ ਹੈ, ਇਹਦਾ ਸਪੀਆ ਹੁੰਦਾ ਬਲੂ ਕਲਰ ਦਾ। il simbolo raffigurato ਨਿਸ਼ਾਨ ਦਿਖਾਇਆ ਗਿਆ ਹੈ ਇਹ posto su una spia ਕਹਿੰਦਾ ਇੱਕ ਸਪੀਆ ਤੇ ਮੌਜੂਦ ਹੈ ਆਲੂਚੇ ਬਲੂ ਜਿਹਦੀ ਬਲੂ ਲਾਈਟ ਹੈ ਤੇ ਬਲੂ ਜੀ ਇਹ ਵੀ ਕੁਛ ਐਵੇਂ ਪੁੱਛ ਲਵੇ ਅੱਜ। 22 ਨੰਬਰ ਇਸ consigliabile guidare ਕਹਿੰਦਾ ਡਰਾਈਵਿੰਗ ਦੀ ਸਲਾਹ ਨਹੀਂ ਦਿੰਦਾ, ਮਤਲਬ ਡਰਾਈਵਿੰਗ ਕਰਨੇ ਤੋਂ ਮਨਾ ਕਰਦਾ ਹੈ। quando ਜਦੋਂ sia un stato emotivo alterato ਜਦੋਂ ਤੁਹਾਡੇ ਇਮੋਸ਼ਨ ਜਜ਼ਬਾਤ ਚੇਂਜ ਹੋਏ ਨੇ ਉਦੋਂ ਕਹਿੰਦਾ ਤੁਹਾਨੂੰ ਡਰਾਈਵਿੰਗ ਦੀ ਸਲਾਹ ਨਹੀਂ ਦਿੰਦਾ, ਮਤਲਬ ਡਰਾਈਵਿੰਗ ਕਰਨੇ ਤੋਂ ਮਨਾ ਕਰਦਾ। ਫਿਰ ਮਸਲਨ ਜ਼ਿਆਦਾ ਖੁਸ਼ ਹੋ, ਬਹੁਤ ਜ਼ਿਆਦਾ ਖੁਸ਼ੀ ਹੈ, ਡਰਾਈਵਿੰਗ ਨਾ ਕਰੋ, ਬਹੁਤ ਜ਼ਿਆਦਾ ਪਰੇਸ਼ਾਨ ਹੋ, ਡਰਾਈਵਿੰਗ ਨਾ ਕਰੋ। ਠੀਕ ਹੈ। 23 ਨੰਬਰ un veicolo con sospensioni inefficienti ਕਹਿੰਦਾ ਇੱਕ ਗੱਡੀ ਜਿਹਦੇ ਸਸਪੈਂਸੀਓਨ ਜਿਹਦੇ ਸ਼ਾਹ ਗੱਡੀ ਦੇ ਸ਼ੌਕਰ ਜਿਹੜੇ ਨੇ inefficienti ਨੇ, ਨਕਾਰਾ ਨੇ, ਖਰਾਬ ਨੇ, può avere come conseguenza anomalo orientamento dei protori ana abbaglianti ਕਹਿੰਦਾ ਜਿਹੜੀ ਲਾਈਟਾਂ ਨਾ ana abbaglianti ਉਹਦੀ ਅਲਾਈਨਮੈਂਟ ਦੇ ਵਿੱਚ ਫਿਰ ਖਰਾਬੀ ਹੋ ਸਕਦੀ ਹੈ। ਵੇਰੋ ਜੀ, ਮਸਲਨ
ਪਿੱਛੇ ਗੱਡੀ ਦੇ ਪਿੱਛੇ ਵਾਲੇ ਜਿਹੜੇ ਨੇ ਸ਼ਾਖ ਜਿਹੜੇ ਨੇ ਸਸਪੈਂਸੀਓਨੀ ਖਰਾਬ ਨੇ, ਗੱਡੀ ਪਿੱਛੋਂ ਨੀਵੀਂ ਹੋ ਗਈ ਹੈ। ਠੀਕ ਹੈ। ਤੇ ਫਿਰ ਜਿਹੜੀ ਆਨਾ ਅਬਲੀਆਂ ਦੀ ਲਾਈਟਾਂ ਨੇ ਉਹਨਾਂ ਦੀ ਨਾਰਮਲੀ ਜਿਹੜੀ ਡਾਇਰੈਕਸ਼ਨ ਹੁੰਦੀ ਹੈ ਥੱਲੇ ਨੂੰ ਹੁੰਦੀ ਹੈ, ਤੇ ਜਦੋਂ ਗੱਡੀ ਪਿੱਛੋਂ ਨੀਵੀਂ ਹੋਣੀ ਹੈ ਉਹਨਾਂ ਦੀ ਡਾਇਰੈਕਸ਼ਨ ਉੱਤੇ ਹੋ ਜਾਣੀ ਹੈ। ਠੀਕ ਹੈ, ਇਹ ਵੀ ਚੀਜ਼ ਹੋ ਸਕਦੀ ਹੈ। 24 ਨੰਬਰ ਜੀ, ਨਿਸ਼ਾਨ ਦਾ ਕੀ ਮਤਲਬ ਹੈ? ਤੁਹਾਡਾ ਜਿਹੜਾ ਪ੍ਰੈਸੀਡੈਂਸ ਆਵੇ ਉਹ ਖਤਮ ਹੋ ਗਿਆ। Il segnale raffigurato indica ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ andamento della strada principale, ਵੀ ਮੇਨ ਸੜਕ ਦੀ andamento ਦੱਸ ਰਿਹਾ, ਵੀ ਡਾਇਰੈਕਸ਼ਨ ਦੱਸ ਰਿਹਾ, ਵੀ ਮੇਨ ਸੜਕ ਕਿਹੜੀ ਹੈ ਤੇ ਕਿੱਧਰ ਨੂੰ ਜਾ ਰਹੀ ਹੈ। ਫਾਲਸੋ ਜੀ। ਅੱਛਾ ਜੀ, andamento sempre vero ਤੇ ਇੱਕ ਫਾਲਸੋ ਹੈ। ਠੀਕ ਹੈ, ਫਾਲਸੋ ਤੁਸੀਂ ਇਸ ਨਿਸ਼ਾਨ ਨਾਲ ਵੀ ਗਿਣ ਸਕਦੇ ਹੋ, ਜਾਂ ਜਿਹੜਾ ਲਫ਼ਜ਼ ਆਇਆ ਇੰਡੀਕਾ ਇਹਦੇ ਨਾਲ ਵੀ ਲਾ ਸਕਦੇ ਹੋ। ਠੀਕ ਹੈ। 5 ਨੰਬਰ ਜੀ, ਨਿਸ਼ਾਨ ਦਾ ਕੀ ਮਤਲਬ ਹੈ? ਫਿਊਮੇ ਆਰਨੋ ਦੱਸ ਰਿਹਾ ਹੈ, ਇਹ ਸਿਰਫ ਦਰਿਆ ਦਾ ਨਾਂ ਦੱਸ ਰਿਹਾ, ਔਰ ਕੁਝ ਵੀ ਨਹੀਂ। ਠੀਕ ਹੈ ਜੀ। Il segnale raffigurato indica ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ il pericolo di mareggiate, ਵੀ ਤੂਫਾਨ ਦਾ ਖਤਰਾ ਹੈ, ਸਲਾਬ ਦਾ ਖਤਰਾ ਹੈ। ਫਾਲਸੋ। 26 ਨੰਬਰ, la distrazione del conducente, ਜਿਹੜਾ ਡਰਾਈਵਰ ਦਾ ਧਿਆਨ ਹਟਦਾ ਹੈ, non è determinata dall'uso del cellulare, ਕਹਿੰਦਾ ਮੋਬਾਈਲ ਦੇ ਇਸਤੇਮਾਲ ਦੇ ਨਾਲ ਧਿਆਨ ਨਹੀਂ ਹਟਦਾ। ਫਾਲਸੋ। 27 ਨੰਬਰ ਦੀ ਤਸਵੀਰ ਵੇਖ ਲਓ, ਪਹਿਲਾਂ ਸਭ ਤੋਂ ਜਾਏਦੀ ਐਲ ਗੱਡੀ, ਫਿਰ ਸੀ ਤੇ ਏ ਇਕੱਠੀਆਂ ਜਾ ਸਕਦੀਆਂ ਨੇ, ਐਂਡ ਤੇ ਡੀ ਜਾਏਦੀ। nel attraversare l'incrocio in figura, ਕਹਿੰਦਾ ਚੌਕ ਕ੍ਰਾਸ ਕਰਦੇ ਹੋਇਆ i veicoli passano nel seguente ordine, ਗੱਡੀਆਂ ਕਹਿੰਦਾ ਇਸ ordine ਇਸ ਤਰਤੀਬ ਨਾਲ ਜਾਣਦੀਆਂ, CLAD। ਫਾਲਸੋ ਜੀ। 28 ਨੰਬਰ, circolando dietro ad un veicolo, ਕਹਿੰਦਾ ਗੱਡੀ ਦੇ ਪਿੱਛੇ ਚੱਲ ਰਹੇ ਹੋ ਕਿ trasporta un carico, ਜਿਹੜੀ ਸਮਾਨ ਲੈ ਕੇ ਜਾ ਰਹੀ ਹੈ, poco sicuro, ਵੀ ਉਹ ਸਮਾਨ ਜਿਹੜਾ poco sicuro ਹੈ ਮਤਲਬ ਇਤਨਾ ਸੇਫ ਨਹੀਂ ਪਿਆ। conviene spostarsi, ਕਹਿੰਦਾ ਤੁਹਾਨੂੰ ਚਾਹੀਦਾ ਕਿ ਤੁਸੀਂ ਸ਼ਿਫਟ ਹੋ ਜਾਵੋ। lungo il margine sinistro della carreggiata, ਦੇ ਖੱਬੇ ਕਿਨਾਰੇ ਤੇ। ਫਾਲਸੋ ਜੀ। 29 ਨੰਬਰ, i conducenti di veicoli a due ruote, ਜਿਹੜੇ ਦੋ ਟਾਇਰਾਂ ਵਾਲੀ ਗੱਡੀ ਦੇ ਡਰਾਈਵਰ ਨੇ, avendo una ridotta sagoma frontale, ਕਹਿੰਦਾ ਉਹਨਾਂ ਦਾ ਸਾਹਮਣੇ ਤੋਂ ਸਾਈਜ਼ ਘੱਟ ਹੁੰਦਾ, sono più visibili in distanza, ਤੇ ਉਹ ਦੂਰੋਂ ਜ਼ਿਆਦਾ ਨਜ਼ਰ ਆਉਂਦੇ ਨੇ। ਫਾਲਸੋ। ਅਗਰ ਸਾਹਮਣੇ ਤੋਂ ਮੋਟਰੀਨਾ ਦਾ ਸਾਈਜ਼ ਘੱਟ ਹੈ ਤੇ ਉਹ ਘੱਟ ਨਜ਼ਰ ਆਉਣ ਦੇ ਚਾਂਸ ਨੇ। ਠੀਕ ਹੈ। ਅੱਛਾ ਜੀ, ਇੱਥੇ ਇੱਕ ਤੇ ਆ ਗਿਆ ਸਗੋਮਾ, ਸੈਂਪਰੇ ਵੇਰੋ, 3 ਜਾਂ 4 ਫਾਲਸੋ ਨੇ, 3 ਹੀ ਮੈਂ ਲਿਖ ਦੇਣਾ। ਠੀਕ ਹੈ, ਜਿਹਦੇ ਵਿੱਚੋਂ ਇੱਕ ਆ ਗਿਆ ਪਿਊ ਵਿਜ਼ੀਬਿਲੀ ਨਾਲ। ਠੀਕ ਹੈ ਜੀ। ਰਿਦੋਤਾ ਆਇਆ, ਇਹ ਵੀ ਸੈਂਪਰੇ ਵੇਰੋ ਤੇ ਇੱਕ ਫਾਲਸੋ ਹੈ, ਸ਼ਾਇਦ ਉਹ ਵੀ ਹੁਣ ਇੱਥੇ ਕਿਧਰੇ ਆਇਆ ਹੋਵੇ ਤਾਂ ਮੈਨੂੰ ਨਹੀਂ ਹੁਣ ਯਾਦ, ਤੇ ਪੁੱਛ ਲੈ ਜੇ ਜਿਹਨੂੰ ਨਾ ਪਤਾ ਹੈ। ਬਾਕੀ ਜਿਹਨਾਂ ਦੀ ਗਲਤੀ ਹੋਈ ਸੀ ਇਹਨਾਂ ਵੇਰੋ ਕੀਤੀ ਹੈ, ਲੇਕਿਨ ਫਾਲਸੋ ਹੈ। 3 ਨੰਬਰ, al momento dello smaltimento dell'olio del motore, ਕਹਿੰਦਾ ਉਸ ਟਾਈਮ ਜਦੋਂ ਤੁਸੀਂ ਇੰਜਨ ਦਾ ਆਇਲ ਚੇਂਜ ਕਰਦੇ ਹੋ, bisogna evitare, ਕਹਿੰਦਾ ਬਚਣਾ ਵੇ ਕਿ venga a contatto con la pelle, ਵਿੱਚ ਜਿਸਮ ਦੇ ਨਾਲ ਨਾ ਲੱਗਾ ਰਵੇ, per un tempo prolungato, ਜ਼ਿਆਦਾ ਟਾਈਮ ਵਾਸਤੇ। ਫਿਰ ਤੇ ਲੋ ਜੀ, ਅੱਜ ਦੀ ਵੀਡੀਓ ਤੇ ਖਤਮ ਹੁੰਦੀ ਹੈ। ਇਨਸ਼ਾਅੱਲਾ ਮਿਲਦੇ ਹਾਂ ਨੈਕਸਟ ਵੀਡੀਓ ਤੇ। ਓਕੇ ਜੀ, ਅੱਲਾ ਹਾਫਿਜ਼।